ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਿਲੀਕਨ ਵੈਲੀ ਤੋਂ ਆ ਰਹੀ ਆ ਖਬਰ, ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਵੀ ਟਵਿੱਟਰ ਦੇ ਉੱਤੇ ਹੋਰ ਲੇਆਫਸ ਰਿਪੋਰਟ ਕੀਤੀਆਂ ਜਾ ਰਹੀਆਂ। ਕਈ ਕੰਟਰੋਵਰਸ਼ੀਅਲ ਅਕਾਊਂਟਸ ਨੂੰ ਰੀਇਨਸਟੇਟ ਕਰਨ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਸ ਟਾਈਮ ਟਵਿੱਟਰ ਦੇ ਵਿੱਚ ਲੇਆਫਸ ਦਾ ਸੀਜ਼ਨ ਆ ਉਹ ਨਹੀਂ ਰੁਕ ਰਿਹਾ। ਜਿਹੜੇ ਰੈਪਰ ਕਾਨਿਆ ਵੈਸਟ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ, ਇਹਨਾਂ ਦੇ ਜਿਹੜੇ ਅਕਾਊਂਟ ਆ ਰੀਇਨਸਟੇਟ ਕਰ ਦਿੱਤੇ ਗਏ। ਐਲੈਕਸ ਜੋਨਸ, ਜਿਹਨੇ ਸੈਂਡੀ ਹੁਕ ਐਲੀਮੈਂਟਰੀ ਸਕੂਲ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਸੀ, ਉਸ ਦਾ ਅਕਾਊਂਟ ਰੀਇਨਸਟੇਟ ਕਰਨ ਤੋਂ ਇਲਨ ਮਸਕ ਨੇ ਹਾਲ ਦੀ ਘੜੀ ਜਿਹੜਾ ਆ ਉਹ ਨਾਂਹ ਕੀਤੀ ਹੋਈ ਆ। ਸੋ ਇੱਥੇ ਜਿਹੜੇ ਹਰਜੋਤ ਸਿੰਘ ਜੀ, ਲੇਆਫਸ ਦਾ ਸੀਜ਼ਨ ਚੱਲ ਰਿਹਾ ਆ ਤੇ 6000 ਤੋਂ ਵੱਧ 6500 ਜਿਹੜੀਆਂ ਸਿਲੀਕਨ ਵੈਲੀ ਦੇ ਵਿੱਚ, ਜਿਹਦੇ ਵਿੱਚ ਹਸਪੀਟਲਸ ਦੇ ਨਾਲ ਸੰਬੰਧਿਤ ਟੈਕ ਇੰਡਸਟਰੀ ਦੇ ਨਾਲ ਜਿਹੜੀਆਂ ਲੇਆਫਸ ਆ ਆਲਰੇਡੀ ਬੇ ਏਰੀਆ ਦੇ ਵਿੱਚ ਐਲਾਨੀਆਂ ਗਈਆਂ ਨੇ। ਇਸ ਵਾਰ ਜਿਹੜੀ ਵਾਈਟ ਕਾਲਰ ਜੌਬਸ ਆ ਉਹਨਾਂ ਦੇ ਉੱਤੇ ਗਾਜ ਜਿਹੜੀ ਆ ਬਹੁਤੀ ਡਿੱਗ ਰਹੀ ਜੀ, ਹੈ। ਕੱਲਾ ਟੈਕ ਨਹੀਂ, ਬਾਇਓਟੈਕ ਵਰਕਰਸ ਵੀ ਲੇ ਆਫ ਕੀਤੇ ਗਏ। ਟੋਟਲ 6200 ਦੇ ਕਰੀਬ ਜੋ ਈਡੀਡੀ ਨੇ ਡਾਟਾ ਦਿੱਤਾ ਹੈ ਬੇ ਏਰੀਏ ਦਾ, 6200 ਬੰਦਿਆਂ ਨੇ ਆਲਰੇਡੀ ਅਨਪਲੋਇਮੈਂਟ ਫਾਈਲ ਕਰ ਦਿੱਤੀ ਹੈਗੀ ਆ ਟੈਕ ਇੰਡਸਟਰੀ ਤੇ ਬਾਇਓਟੈਕ ਇੰਡਸਟਰੀ ਦੇ ਵਿੱਚ। ਸੋ ਇਹ ਬਹੁਤ ਵੱਡਾ ਨੰਬਰ ਆ ਤੇ ਬੇ ਏਰੀਏ 'ਚ ਇਕੋਨਮੀ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪਊਗਾ, ਖਾਸ ਕਰਕੇ ਰੀਅਲ ਸਟੇਟ ਮਾਰਕੀਟ ਦੇ ਨਾਲ। ਲੇ ਆਫ ਦੇ ਨਾਲ ਬਹੁਤ ਵੱਡੀ ਗਿਣਤੀ 'ਚ H1 ਵਰਕਰਸ ਆ, ਉਹਨਾਂ ਨੂੰ 60 ਦਿਨਾਂ ਦੇ ਵਿੱਚ ਕੰਮ ਲੱਭਣਾ ਪਊਗਾ। ਉਹਨਾਂ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ, ਕਿਉਂਕਿ ਅੱਜ ਕੱਲ ਕੋਈ ਹਾਇਰ ਹੀ ਨਹੀਂ ਕਰਦਾ ਹੈਗਾ ਤੇ ਫਿਰ ਉਹ ਜੌਬ ਕਿੱਥੇ ਲੱਭੂਗੇ। ਜੇ ਨੰਬਰਸ ਦੱਸਦੇ ਜਾਈਏ, ਮੈਟਾ ਪਲੇਟਫਾਰਮ ਜੋ ਫੇਸਬੁੱਕ ਦੀ ਕੰਪਨੀ ਆ, ਉਹਨਾਂ ਨੇ 2564 ਜੌਬਾਂ ਸੈਨ ਫਰਾਂਸਿਸਕੋ, ਸਨੀਵਿਲ, ਬਰਲਿੰਗਮ, ਫਰੀਮੌਂਟ 'ਚ ਆਪਣੀਆਂ ਜਿਹੜੀਆਂ ਲੇ ਆਫ ਕੀਤੀਆਂ ਆ। ਸਿਫੇਡ ਨੇ 1000 ਨਿਊਯਾਰਕ ਤੇ ਸਨੀਵਿਲ ਤੇ ਸੈਂਟਾ ਕਲਾਰਾ। ਟਵਿੱਟਰ ਨੇ 890 ਸੈਨ ਫਰਾਂਸਿਸਕੋ ਤੇ ਸੈਨ ਹੋਜ਼ੇ ਏਰੀਆ। ਐਮਾਜ਼ੋਨ ਨੇ 263 ਸਨੀਵਿਲ। ਲਿਫਟ ਨੇ 227 ਸੈਨ ਫਰਾਂਸਿਸਕੋ। ਔਰੀਕਲ ਨੇ 200 ਰੈਡਵੁੱਡ ਸਿਟੀ ਤੇ ਵੈਲਮੌਂਟ। ਚਾਈਮ ਨੇ 152 ਸੈਨ ਫਰਾਂਸਿਸਕੋ। ਸੋ ਇਸ ਤਰ੍ਹਾਂ ਦੀਆਂ ਕਿਟੀ ਹੌਕ ਨੇ 100 ਮਾਊਂਟਨ ਵਿਊ ਦੇ ਵਿੱਚ। ਸੀਗੇਟ ਨੇ 84 ਫਰੀਮੌਂਟ 'ਚ। ਪੇਪਲ ਨੇ 59 ਸੈਨ ਹੋਜ਼ੇ। ਸੋ 6200 ਦੇ ਕਰੀਬ ਇਹ ਜੋ ਨੰਬਰ ਬਣਦੇ ਹੈਗੇ ਆ। ਤੇ ਸਿਸਕੋ ਨੇ 5% ਵਰਲਡ ਵਾਈਡ ਆਪਣੇ ਬੰਦੇ ਲੇ ਆਫ ਕੀਤੇ ਆ। ਸੋ ਲੇ ਆਫ ਹੀ ਜਿਹੜੀ ਆ ਚੱਲ ਰਹੀ ਹੈਗੀ। ਜੀ, ਅਕਤੂਬਰ ਮਹੀਨੇ 'ਚੋਂ ਤਾਂ ਵੀ ਦੱਸ ਜਾਈਏ, ਟੈਕ ਕੰਪਨੀਜ਼ ਨੇ 6300 ਜੌਬਾਂ ਐਡ ਵੀ ਜਿਹੜੀਆਂ ਉਹ ਕੀਤੀਆਂ ਹੈਗੀਆਂ। ਸੋ ਜਿਹੜੇ ਸਿਲੀਕਨ ਵੈਲੀ ਦੇ ਨਾਲ ਸੰਬੰਧਿਤ ਲੋਕ ਆ, ਉਹਨਾਂ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ ਵੀ ਕਹਿੰਦੇ ਵੀ ਕੁਛ ਰੋਂਗ ਨਹੀਂ ਹੈਗਾ ਸਿਲੀਕਨ ਵੈਲੀ ਦੇ ਵਿੱਚ। ਜਿਹੜੇ ਹੈਂਕੌਕ ਆ, ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਆ। ਕਹਿੰਦੇ ਵੀ ਇਹ ਕੋਈ ਗੋਲਡ ਰਸ਼ ਨਹੀਂ ਆ ਵੀ ਜਿਹੜਾ ਆਊਟ ਆਫ ਕੰਟਰੋਲ ਹੋ ਗਿਆ, ਤੇ ਨਾ ਹੀ ਇਹ ਜਿਹੜੀ ਕੋਈ .com ਬਰਸਟ ਜਿਹੜੀ ਉਹ ਹੈਗੀ। ਕਹਿੰਦੇ ਕੰਪਨੀਜ਼ ਨੇ ਅਨੁਮਾਨ ਲਾਉਣ ਦੇ ਵਿੱਚ ਥੋੜੀ ਜੀ ਗਲਤੀ ਕੀਤੀ ਆ। ਓਵਰ ਐਸਟੀਮੇਟ ਉਹਨਾਂ ਨੇ ਕਰ ਰਿਹਾ ਸੀਗਾ ਵੀ ਉਹਨਾਂ ਨੂੰ ਕਿੰਨਾ ਟੈਲੈਂਟ ਜਿਹੜਾ ਉਹ ਚਾਹੀਦਾ ਆ, ਤੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਜ਼ਿਆਦਾ ਲੋਕਾਂ ਨੂੰ ਹਾਇਰ ਕਰ ਰਿਹਾ, ਤੇ ਹੁਣ ਹੌਲੀ ਹੌਲੀ ਉਸ ਚੀਜ਼ ਨੂੰ ਬਰਾਬਰ ਜਿਹੜਾ ਉਹ ਕਰ ਰਹੇ ਆ। ਸੋ ਸਕੇਲ ਬੈਕ ਕਰ ਰਹੇ ਆ ਤੇ ਕੋਰਸ ਕਰੈਕਸ਼ਨ ਦੇ ਵੱਲ ਨੂੰ ਜਿਹੜਾ ਉਹ ਵਧੇ ਹੈਗੇ ਆ। ਪਰ ਇਹ ਆ ਵੀ ਇਹਨਾਂ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਉੱਤੇ ਤਾਂ ਆਟੋਮੈਟਿਕਲੀ ਜਿਹੜਾ ਉਹ ਅਸਰ ਆ ਉਹ ਰਵੇਗਾ। H1B ਵੀਜ਼ਾ ਵਾਲੇ, ਉਹਨਾਂ ਦੇ ਲਈ ਬੜੀ ਇਹ ਮਾੜੀ ਖਬਰ ਜਿਹੜੀ ਹੈ ਹਰਜੋਤ ਸਿੰਘ ਜੀ ਰਹਿੰਦੀ, ਕਿਉਂਕਿ ਹੁਣ ਜੇ ਕੋਈ ਇਹਨਾਂ ਦੇ ਵਿੱਚੋਂ H1B ਵਾਲਾ ਹੋਇਆ, ਉਹਨਾਂ ਦੇ ਕੋਲ ਮਹਿਜ਼ 60 ਦਿਨ ਜਿਹੜੇ ਉਹ ਰਹਿੰਦੇ ਨੇ ਨਵੀਂ ਜੌਬ ਜਿਹੜੀ ਉਹ ਲੱਭ ਕੇ H1B ਟਰਾਂਸਫਰ ਜਿਹੜਾ ਉਹ ਕਰਨ ਦੇ ਲਈ, ਜਾਂ ਫਿਰ ਕੋਈ ਹੋਰ ਪੜ੍ਹਾਈ ਦੇ ਵੱਲ ਨੂੰ ਕਰਨਾ ਪਊਗਾ, ਜਾਂ ਡਿਫਰੈਂਟ ਜਿਹੜਾ ਕੋਈ ਰਾਹ ਉਹਨਾਂ ਨੂੰ ਅਖਤਿਆਰ ਕਰਨਾ ਪਵੇਗਾ। ਦੁਨੀਆ ਦੀਆਂ ਬੈਂਕਾਂ ਇਹ ਹੁਣ ਕਹਿ ਰਹੀਆਂ ਕਿ 2023 ਦੇ ਵਿੱਚ ਇਕੋਨਮੀ 2022 ਨਾਲੋਂ ਜ਼ਿਆਦਾ ਸਲੋ ਹੋਊਗੀ।